प्रोग्राम एंड डॉक्टर साहब साडा पहला सवाल है, मलेशिया ने बब्बर खालसा नाल संबंधित खाड़कू भारत हवाले किया, इस बारे थोड़े की कमेंट्स हैं? देखो ऑलरेडी इंडियन गवर्नमेंट ने अमरीका कैनेडा इंग्लैंड वगैरह नाल एक्सट्रैडिशन ट्रीटी साइन करके इत्थों नौजवानों ਨੂੰ खड़ के हरास किया है, जिन्हें ਜਿਹੜੇ ਉੱਥੋਂ ਮੁਕੱਦਮੇ ਫੇਸ ਕਰਕੇ ਬਾਹਰ ਵੀ ਆ ਗਏ, ਜਿਵੇਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਸੀ, ਉਹਨਾਂ ਦੇ ਉੱਤੇ ਫਿਰ ਹਥਿਆਰ ਪਾ ਕੇ ਜੇਲ੍ਹ ਦੇ ਵਿੱਚ ਡੱਕਿਆ। ਸੋ ਇਹੀ ਪ੍ਰੋਸੈਸ ਇਹਨਾਂ ਨੇ ਹੁਣ ਮਲੇਸ਼ੀਆ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ। ਮਲੇਸ਼ੀਆ 'ਚ ਲੱਖ 1.5 ਲੱਖ ਸਿੱਖ ਰਹਿੰਦਾ ਜੀ ਪੀਸਫੁਲੀ, ਔਰ ਕਿਉਂਕਿ ਬਹੁਤ ਸਾਰੇ ਨੌਜਵਾਨ ਅੱਜ ਕੱਲ੍ਹ ਕੰਮ ਦੀ ਭਾਲ ਦੇ ਵਿੱਚ ਯੂਰਪ ਦੇ ਵਿੱਚ ਮੰਦਹਾਲੀ ਹੈ ਜਾਂ ਉਸ ਕਰਕੇ ਘਟ ਵੀ ਗਿਆ ਉਹਨਾਂ ਦਾ ਜਾਣਾ, ਮਲੇਸ਼ੀਆ ਵੱਲ ਜਾਂਦੇ ਨੇ ਜੀ। ਸੋ ਪਹਿਲਾਂ ਵੀ ਇਹਨਾਂ ਨੇ 3 ਬੰਦਿਆਂ ਨੂੰ ਉੱਥੋਂ ਅਰੈਸਟ ਕੀਤਾ ਹੋਇਆ। ਇੰਡੀਅਨ ਗਵਰਨਮੈਂਟ ਨੇ ਮਲੇਸ਼ੀਆ ਗਵਰਨਮੈਂਟ ਨੂੰ ਕਿਹਾ ਕਿ ਇੱਕ ਰੈਸਟੋਰੈਂਟ ਓਨਰ ਅਮਰਜੀਤ ਸਿੰਘ, ਸੰਗੀਤ ਅਧਿਆਪਕ ਦਲਜੀਤ ਸਿੰਘ, ਠੇਕੇਦਾਰ ਕਮਲ ਸਿੰਘ ਜੀ। ਹੁਣ ਇਹ 41 ਸਾਲਾ ਸਤਪਾਲ ਸਿੰਘ, ਜਿਸ ਨੂੰ ਕਿ ਇਹਨਾਂ ਨੇ ਕਿਹਾ ਕਿ ਜੀ ਮਲੇਸ਼ੀਆ ਗਵਰਨਮੈਂਟ ਨੂੰ ਕਿਹਾ ਜੀ ਇਹ ਬੱਬਰ ਖਾਲਸਾ ਦਾ ਹੈਗਾ, ਬੜਾ ਖਤਰਨਾਕ ਹੈ, ਤੇ ਉਹਨਾਂ ਨੇ ਵੀ ਕਿਹਾ ਜੀ ਹਾਂ ਇਹ ਐਜ਼ ਏ ਟ੍ਰਾਂਜ਼ਿਟ ਇਹਨੂੰ ਇਸਤੇਮਾਲ ਕਰ ਰਿਹਾ ਸੀ ਤੇ ਇਹ ਜੀ ਜਾਲੀ ਦਸਤਾਵੇਜ਼ ਤਿਆਰ ਕਰ ਰਹੇ। ਸੋ ਸਾਰੇ ਝੂਠੇ ਕੇਸ ਫਰੇਮ ਕਰਦੇ ਨੇ ਜੀ। ਸੋ ਇਹ ਇਹਨਾਂ ਨੇ ਜਿਹੜੀ ਇਹਨਾਂ ਦੀ ਕੈਂਪੇਨ ਹੈ ਓਵਰਸੀਜ਼ ਇਹਨਾਂ ਦੀਆਂ ਖੁਫੀਆ ਏਜੰਸੀਆਂ ਦੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਹਕੂਮਤਾਂ ਨਾਲ ਐਕਸਟ੍ਰੈਡੀਸ਼ਨ ਟ੍ਰੀਟੀ ਸਾਈਨ ਕਰੋ ਜੀ, ਔਰ ਗਲਤ ਜਾਣਕਾਰੀ ਦਿਓ ਤਾਂ ਕਿ ਜਿਹੜੇ ਉਹਨਾਂ ਦੇਸ਼ਾਂ 'ਚ ਰਹਿਣ ਵਾਲੇ ਸਿੱਖ ਨੇ ਉਹਨਾਂ ਨੂੰ ਵੀ ਸਸਪੈਕਟ ਬਣਾ ਦਿਓ, ਉਹਨਾਂ ਨੂੰ ਵੀ ਸ਼ੱਕੀ ਬਣਾ ਦਿਓ ਕਿ ਇਹ ਸਾਰੇ ਅੱਤਵਾਦ ਨੂੰ ਫੈਲਾਉਣ ਵਾਲੇ ਨੇ। ਸੋ ਇਹ ਦੁੱਖ ਦੀ ਗੱਲ ਹੈ ਕਿ ਮਲੇਸ਼ੀਆ ਇੱਕ ਮੁਸਲਮਾਨ ਦੇਸ਼ ਹੈ ਔਰ ਇਸ ਲੈਵਲ ਤੇ ਹੁਣੇ ਪਹੁੰਚ ਗਏ ਨੇ ਕਿ ਵੈਸਟਰਨ ਕੰਟਰੀਜ਼ ਚੋਂ ਤਾਂ ਇੱਥੋਂ ਲਿਜਾਂਦੇ ਹੀ ਸੀ, ਈਵਨ ਇਸਲਾਮਿਕ ਕੰਟਰੀਜ਼ ਨੂੰ ਵੀ ਇਹਨਾਂ ਨੇ ਇਨਫਲੂਐਂਸ ਕਰਨਾ ਸ਼ੁਰੂ ਕਰ ਦਿੱਤੇ ਜੀ। ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ, ਯੂਰੋਪੀਅਨ ਪਾਰਲੀਮੈਂਟ ਦੇ ਅਹਾਤੇ ਵਿੱਚ ਇੱਕ ਕਾਨਫਰੰਸ ਕਰਕੇ ਯੂਰਪ ਦੇ ਸਿੱਖਾਂ ਨੇ ਆਪਣੇ ਆਜ਼ਾਦ ਸਿੱਖ ਹੋਮਲੈਂਡ ਦੇ ਹੱਕ ਵਿੱਚ ਮਤਾ ਪਾਸ ਕੀਤਾ ਹੈ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ ਮੈਂ ਸਮਝਦਾ ਵੀ ਸਾਰੇ ਯੂਰਪ ਦੇ ਸਿੱਖ ਵਧਾਈ ਦੇ ਹੱਕਦਾਰ ਨੇ, ਖਾਸ ਤੌਰ ਤੇ ਇੰਗਲੈਂਡ 'ਚ ਸਿੱਖ ਫੈਡਰੇਸ਼ਨ ਔਰ ਬਾਕੀ ਜਥੇਬੰਦੀਆਂ। ਬੜੀ ਕਾਮਯਾਬ ਇਹ ਕਾਨਫਰੰਸ ਸੀ, ਸਾਰੀਆਂ ਹੀ ਪੋਲੀਟੀਕਲ ਪਾਰਟੀਜ਼ ਦੇ ਨੁਮਾਇੰਦੇ ਜਿਹੜੇ ਨੇ ਉਹਨਾਂ ਨੇ ਕੋਈ ਨਾ ਕੋਈ ਵਿੱਚ ਵਿਚਾਲੇ ਆ ਕੇ ਐਡਰੈਸ ਕੀਤਾ ਜੀ। ਸਿੱਖ ਵੀ ਜਿਹੜੇ ਨੇ ਫਰਾਂਸ, ਜਰਮਨੀ, ਸਵੀਡਨ, ਨਾਰਵੇ ਸਾਰੀਆਂ ਕੰਟਰੀਜ਼ ਤੋਂ ਪਹੁੰਚੇ ਹੋਏ ਸੀ, ਔਰ ਜਿਹੜੇ ਉਹਨਾਂ ਨੇ 5 ਮਤੇ ਪਾਸ ਕੀਤੇ ਬੜੇ ਕੀ ਮਤੇ ਨੇ। ਉਹਨਾਂ 'ਚ ਇੱਕ ਉਹਨਾਂ ਦਾ ਇਹ ਹੈ ਕਿ ਸਿੱਖ ਜੈਨੋਸਾਈਡ 84 ਦਾ ਇਹਨੂੰ ਰੈਕਗਨਾਈਜ਼ ਕੀਤਾ ਜਾਏ ਜੀ। ਦੂਸਰਾ ਉਹਨਾਂ ਨੇ ਮਤਾ ਕੀਤਾ ਵੀ ਭਾਰਤ ਦੇ ਵਿੱਚ ਜਿਹੜੀ ਸਜ਼ਾਏ ਮੌਤ ਹੈ ਖਤਮ ਕੀਤੀ ਜਾਏ। ਤੀਸਰਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕੀਤਾ ਜਾਏ ਜੀ। ਔਰ ਚੌਥਾ ਹੈ ਕਿ ਵੀ ਜਿਹੜੀ ਹਿੰਦੁਸਤਾਨ ਦੇ ਵਿੱਚ ਲਗਾਤਾਰਤਾ ਨਾਲ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ, ਇਸ ਲਈ ਜਿਹੜੇ ਇਹਨਾਂ ਦੇ ਯੂਰਪੀਅਨ ਯੂਨੀਅਨ ਦੇ ਨਾਲ ਟ੍ਰੇਡ ਐਗਰੀਮੈਂਟ ਨੇ, ਫ੍ਰੀ ਟ੍ਰੇਡ, ਇਹਨੂੰ ਖਤਮ ਕੀਤਾ ਜਾਏ। ਔਰ ਜਿਹੜਾ ਫਾਈਨਲ ਹੈ ਬੜਾ ਕਨਕਲੂਸਿਵ ਹੈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਐਂਡ ਰਾਈਟ ਆਫ ਸਿੱਖ ਹੋਮਲੈਂਡ ਜੀ। ਸੋ ਸਾਡੀ ਸਟਰਗਲ ਬਾਹਰ ਲੌਬਿੰਗ 'ਚ ਔਰ ਪੋਲੀਟੀਕਲ ਇਸ ਲੈਵਲ ਤੱਕ ਰੈਕਗਨੀਸ਼ਨ ਤੱਕ ਪਹੁੰਚ ਗਈ ਹੈ ਕਿ ਹੁਣ ਸਾਨੂੰ ਖਾਲਿਸਤਾਨ ਜਾਂ ਸਿੱਖ ਹੋਮਲੈਂਡ ਕਹਿਣ ਲਈ ਖੱਬੇ ਸੱਜੇ ਕੋਈ ਹੋਰ ਜਿਹੜਾ ਹੈ ਉਹ ਲਿਬਾਦਾ ਪਹਿਨਣ ਦੀ ਲੋੜ ਨਹੀਂ ਹੈ। ਸੋ ਉਹਨਾਂ ਨੇ ਡਿਕਲੇਅਰਡਲੀ ਆਪਣਾ ਗੋਲ ਖਾਲਿਸਤਾਨ ਐਲਾਨੇ ਔਰ ਪੋਲੀਟੀਕਲ ਜਿਹੜੀ ਹੈ ਉਹਦੀ ਸਪੋਰਟ ਵੀ ਹੈ, ਗ੍ਰੈਜੂਅਲੀ ਹੋਰ ਵੀ ਇਨਕਰੀਜ਼ ਹੋਏਗੀ। ਸੋ ਅਸੀਂ ਇਹਨਾਂ ਸਾਰੇ ਵੀਰਾਂ ਭੈਣਾਂ ਦੇ ਸ਼ੁਕਰਗੁਜ਼ਾਰ ਹੈ ਕਿ ਬੜੀ ਕਲੀਅਰ ਸੋਚ ਦੇ ਨਾਲ ਇਹ ਖਾਲਿਸਤਾਨ ਦੀ ਪ੍ਰਾਪਤੀ ਵੱਲ ਪੇਸ਼ਕਦਮੀ ਕਰ ਰਹੇ ਨੇ ਜੀ। UN ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿਚਲੇ 50 ਮੈਟਰੋ ਸਟੇਸ਼ਨ ਹਾਈ ਰਿਸਕ ਭੂਚਾਲ ਅਤੇ ਹੜ੍ਹਾਂ ਦੇ ਜ਼ੋਨ ਵਿੱਚ ਬਣੇ ਹੋਏ ਹਨ ਅਤੇ ਲੋਕਾਂ ਲਈ ਖਤਰਾ ਹਨ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ ਯੂਨਾਈਟਿਡ ਨੇਸ਼ਨਸ ਦੀ ਡਿਜ਼ਾਸਟਰ ਰਿਸਕ ਰਿਡਕਸ਼ਨ ਰਿਪੋਰਟ ਹੈ, ਜਿਹਨੂੰ ਕਿ ਉਹਨਾਂ ਨੇ ਗਲੋਬਲ ਅਸੈਸਮੈਂਟ ਰਿਪੋਰਟ ਦਾ ਨਾਂ ਦਿੱਤਾ, ਔਰ ਉਹਦਾ ਬੇਸਿਕਲੀ ਉਹਨਾਂ ਨੇ ਇਹ ਦੇਖਣਾ ਹੁੰਦਾ ਹੈ ਵੀ ਜਿੱਥੇ ਕੰਸਟਰਕਸ਼ਨ ਹੋਈ ਹੈ ਦਿੱਲੀ ਦੇ ਵਿੱਚ ਮੈਟਰੋ ਬੜਾ ਵੱਡਾ ਜਿਹੜਾ ਹੈ ਉਹਨਾਂ ਦਾ ਸਿਸਟਮ ਹੈ, ਲਗਭਗ 20 ਲੱਖ ਲੋਕ ਰੋਜ਼ਾਨਾ ਟਰੈਵਲ ਕਰਦੇ ਨੇ ਜੀ। ਪਰ ਇਸ ਰਿਪੋਰਟ 'ਚ ਉਹਨਾਂ ਨੇ ਕਿਹਾ ਵੀ ਜਿਹੜੇ 50 ਸਟੇਸ਼ਨ ਨੇ ਮੈਟਰੋ ਸਟੇਸ਼ਨ, ਉਹ ਅਰਥਕੁਏਕ ਜੇ ਆਉਂਦਾ ਹੈ ਦਿੱਲੀ ਜਾਂ ਫਲੱਡ ਆਉਂਦੇ ਨੇ, ਅਰਥਕੁਏਕ 8 ਪੁਆਇੰਟ ਜਿਹੜਾ ਹੈ ਰਿਕਟਰ ਸਕੇਲ ਤੇ ਜਾਂ ਫਲੱਡ ਆਉਂਦੇ ਨੇ ਤੇ ਹਜ਼ਾਰਾਂ ਲੋਕ ਜਿਹੜੇ ਨੇ ਉਹ ਰੁੜ ਜਾਣਗੇ। ਔਰ ਉਹਨਾਂ ਨੇ ਕਿਹਾ ਵੀ ਉਹਦਾ ਕੋਈ ਪ੍ਰਬੰਧ ਨਹੀਂ ਹੈ। ਇਹ ਹਾਈ ਰਿਸਕ ਅਰਥਕੁਏਕ ਔਰ ਫਲੱਡ ਜ਼ੋਨ ਦੇ ਉੱਤੇ ਇਹ ਸਾਰੀ ਕੰਸਟਰਕਸ਼ਨ ਹੋਈ ਹੈ। ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਵੀ ਇਹਨਾਂ ਨੂੰ ਵਾਰਨ ਕੀਤਾ ਗਿਆ, ਇਹਨਾਂ ਨੇ ਇਹਦੀ ਪਰਵਾਹ ਨਹੀਂ ਕੀਤੀ। ਹੁਣ ਅੱਜ ਉੱਤਰਾਖੰਡ ਦੇ ਵਿੱਚ ਕਿੰਨੇ ਲੋਕ ਰੁੜ ਗਏ, 2000 ਰੁੜਿਆ, 10,000 ਰੁੜਿਆ, ਕੋਈ ਪਤਾ ਨਹੀਂ ਹੈ ਕਿਉਂਕਿ ਉੱਥੇ ਵੀ ਡਾਇਨਾਮਾਈਟ ਔਰ ਸੜਕਾਂ ਔਰ ਸੋਇਲ ਐਰੋਜਨ ਖੜਾ ਕਰ ਦਿੱਤਾ ਹੈ ਸਾਰਾ ਅਨਮਨੁੱਖੀ ਵਰਤਾਰਾ ਕਰਕੇ। ਨਤੀਜਾ ਇਹ ਹੈ ਕਿ ਜ਼ਮੀਨ ਪੋਲੀ ਹੈ, ਮੀਂਹ ਆਏ ਥੋੜੇ ਜਿਹੇ, ਜ਼ਮੀਨ ਆਲਰੇਡੀ ਪੋਲੀ ਸੀ, ਉਹ ਸਾਰੀ ਮਿੱਟੀ ਸਣੇ ਪਾਣੀ ਸਭ ਕੁਝ ਰੋੜ ਕੇ ਲੈ ਗਿਆ।
ਔਰ ਦਿੱਲੀ ਦੇ ਵਿੱਚ ਤਾਂ ਇਹ ਕੀ ਮੈਨੇਜ, ਉੱਤਰਾਖੰਡ 'ਚ ਅੱਜ ਤੱਕ ਅਜੇ ਸਾਰੇ ਲੋਕ ਨਹੀਂ ਉੱਥੋਂ ਕੱਢ ਸਕੇ, ਫੌਜ ਲਾਈ ਹੋਈ ਹੈ, 2 ਹਫ਼ਤੇ ਹੋ ਗਏ ਨੇ। ਜੀ ਜੀ ਤੇ ਜੇ ਦਿੱਲੀ ਦੇ ਵਿੱਚ ਐਸਾ ਕੁਝ ਹੁੰਦਾ ਹੈ ਤੇ ਇਹਨਾਂ ਤੋਂ ਕੀ ਪ੍ਰਬੰਧ ਕਰਨਗੇ? ਸੋ ਇਹ ਰਿਪੋਰਟ ਕੋਈ ਕਿਸੇ ਖਾਲਿਸਤਾਨੀ ਜਥੇਬੰਦੀ ਨੇ ਨਹੀਂ ਬਣਾਈ ਹੈ, ਇਹ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਹੈ ਡਿਜ਼ਾਸਟਰ ਰਿਸਕ ਰਿਡਕਸ਼ਨ ਦੇ ਥੱਲੇ। ਜੀ ਉੱਤਰਾਖੰਡ 'ਚ ਆਏ ਹੜ੍ਹਾਂ ਲਈ ਕੁਦਰਤ ਨਹੀਂ ਇਨਸਾਨ ਜ਼ਿੰਮੇਵਾਰ ਹੈ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਆਲਰੇਡੀ ਮੈਂ ਪਿਛਲੇ ਖਬਰ ਤੇ ਕਮੈਂਟ ਕਰਦੇ ਇਹ ਗੱਲ ਕਹੀ ਹੈ, ਔਰ ਇਹ ਗੱਲ ਹੁਣ ਇੰਡੀਆ ਦੇ ਆਪਣੇ ਜਿਹੜੇ ਐਕਸਪਰਟ ਨੇ ਇਸ ਫੀਲਡ ਦੇ ਉਹ ਕਹਿ ਰਹੇ ਨੇ ਕਿ ਜੀ ਇਹ ਮੈਨ ਮੇਡ ਸੀ, ਜੀ ਕਿਉਂਕਿ ਮੀਂਹ ਤਾਂ ਪੈਂਦਾ ਹੀ ਨੇ ਉੱਤਰਾਖੰਡ 'ਚ, ਕਿਹੜਾ ਨਵਾਂ ਮੀਂਹ ਪੈਣ ਲੱਗਾ, ਹਿਮਾਲਯਨ ਰੀਜਨ ਹੈ, ਪਰ ਇਹਨਾਂ ਨੇ ਇੰਨੇ ਟਨ ਉੱਥੇ ਡਾਇਨਾਮਾਈਟ ਯੂਜ਼ ਕੀਤਾ ਸੜਕਾਂ ਬਣਾਉਣ ਦੇ ਨਾਂ ਥੱਲੇ, ਇੰਨੇ ਵੱਡੇ ਵੱਡੇ ਪੁਲ ਬਣਾਏ ਨੇ, ਵੱਡੇ ਵੱਡੇ ਜਿਹੜੇ ਨੇ ਡੈਮ ਬਣਾਏ ਨੇ ਜਿਹੜੇ ਟੋਟਲੀ ਅਨਨੈਚੁਰਲ ਨੇ, ਔਰ ਬਹੁ ਗੁਣਾ ਇੱਕ ਬੜਾ ਵੱਡਾ ਐਨਵਾਇਰਨਮੈਂਟਲਿਸਟ ਹੈ, ਉਹਨੇ ਕਿਹਾ ਕਿ ਵੀ ਇਹ ਆਪ ਜ਼ਿੰਮੇਵਾਰ ਨੇ, ਅਸੀਂ ਵਾਰਨ ਕਰਦੇ ਰਹੇ ਹਾਂ ਵੀ ਤੁਸੀਂ ਪਹਾੜਾਂ ਨਾਲ ਛੇੜਛਾੜ ਨਾ ਕਰੋ, ਔਰ ਇਹਨਾਂ ਨੇ ਉਹੀ ਕੁਝ ਕੀਤਾ ਜਿਹਦਾ ਇਹ ਨਤੀਜਾ ਹੈ। ਜੀ ਸਾਡਾ ਅਗਲਾ ਸਵਾਲ ਹੈ, ਸ਼੍ਰੀ ਹਰਿਮੰਦਰ ਸਾਹਿਬ ਦੀ ਹਦੂਦ ਵਿੱਚ ਮੌਜੂਦ 3 ਬੇਰੀਆਂ ਦੀ ਸਿਹਤ ਨੂੰ ਲੈ ਕੇ ਮਾਹਿਰ ਚਿੰਤਤ ਹਨ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ ਹਰਿਮੰਦਰ ਸਾਹਿਬ ਦੀ ਹਦੂਦ 'ਚ 3 ਬੇਰੀਆਂ ਨੇ, ਇੱਕ ਦੁੱਖ ਭੰਜਨੀ ਬੇਰੀ ਹੈ, ਜੀ ਇੱਕ ਬੇਰ ਬਾਬਾ ਬੁੱਢਾ ਜੀ ਹੈ, ਇੱਕ ਗੁਰਦੁਆਰਾ ਲਾਚੀ ਬੇਰ ਹੈ। ਜੀ ਤਿੰਨੋਂ ਹੀ ਇਤਿਹਾਸਕ ਅਹਿਮੀਅਤ ਰੱਖਦੀਆਂ ਨੇ, ਔਰ ਲਗਭਗ 4 ਸਦੀਆਂ ਉਹਨਾਂ ਦਾ ਜਿਹੜਾ ਹੈ ਉਹ ਹੁਣ ਲਾਈਫ ਟਾਈਮ ਹੈ, ਜੇ ਅਸੀਂ ਗੁਰੂ ਰਾਮਦਾਸ ਜੀ ਤੋਂ ਹੀ ਉਸ ਨੂੰ ਸ਼ੁਰੂ ਕਰੀਏ। ਜੀ ਕਾਰ ਸੇਵਾ ਦੇ ਨਾਂ ਥੱਲੇ 4 ਚਫੇਰੇ ਜਿਹੜਾ ਹੈ ਉਹ ਸੰਗਮਰਮਰ ਲਾਇਆ ਹੋਇਆ ਹੈ। ਜੀ ਨਤੀਜਾ ਇਹ ਹੈ ਵੀ ਜਿਹੜੇ ਐਕਸਪਰਟਸ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਔਰ ਖਾਲਸਾ ਕਾਲਜ ਨਾਲ ਸੰਬੰਧਿਤ, ਉਹਨਾਂ ਨੇ ਦੇਖਿਆ ਕਿ ਵੀ ਜਿਹੜੀਆਂ ਬੇਰੀਆਂ ਨੇ ਉਹਨਾਂ ਨੂੰ ਜਿੱਦਣ ਉਹਨਾਂ ਨੇ ਗਰੋ ਹੋਣਾ ਉਹਦੇ ਥੱਲੇ ਤਾਂ ਸਲੈਬ ਦੇ ਨਾਲ ਉਹਨਾਂ ਦੀਆਂ ਜੜ੍ਹਾਂ ਘੁੱਟੀਆਂ ਹੋਈਆਂ ਜੀ ਔਰ ਉੱਤੋਂ ਉਹ ਡੈੱਡ ਹੋ ਰਹੀਆਂ। ਜੀ ਸੋ ਚੰਗੀ ਗੱਲ ਹੈ ਵੀ ਸ਼੍ਰੋਮਣੀ ਕਮੇਟੀ ਨੇ ਘੱਟੋ ਘੱਟ ਇਹਨਾਂ ਮਾਹਿਰਾਂ ਦੀ ਕੋਈ ਗੱਲ ਸੁਣਨੀ ਸ਼ੁਰੂ ਕੀਤੀ ਹੈ, ਉਹਨਾਂ ਨੇ ਐਗਰੀ ਕੀਤਾ ਹੈ ਕਿ ਵੀ ਅਸੀਂ ਉਹ ਸਲੈਬਸ ਹਟਾਵਾਂਗੇ ਜਿਨ੍ਹਾਂ ਨੇ ਉਹਨਾਂ ਦੀ ਗਰੋਥ ਨੂੰ ਰੋਕਿਆ ਹੋਇਆ ਹੈ, ਤਾਂ ਕਿ ਇਹ ਸਾਡੀਆਂ ਇਤਿਹਾਸਕ ਬੇਰੀਆਂ, ਬਾਕੀ ਤਾਂ ਬਹੁਤ ਸਾਰਾ ਇਤਿਹਾਸ ਅਸੀਂ ਆਲਰੇਡੀ ਸੰਗਮਰਮਰ ਦੇ ਵਿੱਚ ਢੱਕ ਦਿੱਤਾ ਹੈ। ਜੀ ਪੁਰਾਣੀਆਂ ਹਵੇਲੀਆਂ, ਪੁਰਾਣੇ ਕਿਲੇ, ਪੁਰਾਣੇ ਗੁਰਦੁਆਰੇ ਢਾਹ ਕੇ ਸਾਰਾ ਰਾਜਸਥਾਨ ਦਾ ਸੰਗਮਰਮਰ ਥੱਪਿਆ ਹੋਇਆ ਹੈ। ਘੱਟੋ ਘੱਟ ਇਹ ਬੇਰੀਆਂ, ਇਹ ਖਲੋਤੇ ਦਰਖਤ ਤੇ ਯਾਦ ਦਹਾਨੀ ਤਾਂ ਕਰਵਾਉਂਦੇ ਨੇ ਕਿ 4 ਸਦੀਆਂ ਪਹਿਲਾਂ ਇਹ ਸਾਡਾ ਹਿਸਟੋਰੀਕਲ ਸਰਮਾਇਆ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਚੰਗੀ ਗੱਲ ਹੈ ਵੀ ਐਕਸਪਰਟਸ ਦੀ ਰਾਏ ਨੂੰ ਸ਼੍ਰੋਮਣੀ ਕਮੇਟੀ ਨੇ ਜਿਹੜਾ ਆਨਰ ਕੀਤਾ ਹੈ। ਜੀ ਯੂਨਾਈਟਿਡ ਨੇਸ਼ਨਸ ਦੀ ਇੱਕ ਰਿਪੋਰਟ ਵਿੱਚ ਇਜ਼ਰਾਈਲ ਤੇ ਦੋਸ਼ ਲਾਇਆ ਗਿਆ ਹੈ ਕਿ ਫਲਸਤੀਨੀ ਬੱਚਿਆਂ ਨੂੰ ਟੌਰਚਰ ਕਰ ਰਿਹਾ ਹੈ, ਕੀ ਹੈ ਇਹ ਰਿਪੋਰਟ? ਦੇਖੋ ਯੂਨੈਸਕੋ UN ਦੀ ਸੰਸਥਾ ਹੈ ਬੱਚਿਆਂ ਦੀ, ਤੇ ਉਹਨਾਂ ਨੇ ਰਾਈਟਸ ਆਫ ਦਾ ਚਿਲਡਰਨ ਦੇ ਨਾਂ ਥੱਲੇ ਰਿਪੋਰਟ ਕੱਢੀ ਹੈ। UN ਕਮਿਸ਼ਨ, ਇਹਨਾਂ ਦਾ ਨਾਂ ਹੀ UN ਕਮੇਟੀ ਔਨ ਰਾਈਟਸ ਆਫ ਦਾ ਚਿਲਡਰਨ ਹੈ ਜੀ। ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਬੱਚੇ ਉਹਨਾਂ ਦੇ ਕਬਜ਼ੇ 'ਚ ਨੇ, ਗਾਜ਼ਾ 'ਚੋਂ ਚੁੱਕੇ ਇਜ਼ਰਾਈਲ ਨੇ, ਉਹਨਾਂ ਦੇ ਕੋਈ ਰਾਈਟਸ ਨਹੀਂ ਨੇ, ਕੋਈ ਹੈਲਥ ਨਾਲ ਸੰਬੰਧਿਤ, ਭਾਵੇਂ ਉਹ ਕਿੰਨੇ ਗਰੋਨ ਹੋ ਕੇ ਬੱਚਿਆਂ ਦੇ ਐਡਲਟ ਹੋ ਗਏ ਨੇ, ਹੈਲਥ ਕੇਅਰ, ਡੀਸੈਂਟ ਸਕੂਲਸ, ਕਲੀਨ ਵਾਟਰ, ਇਹ ਜਿਹੜਾ ਹੈ ਉਹਨਾਂ ਨੂੰ ਮੁਹੱਈਆ ਨਹੀਂ ਹੈ। ਔਰ ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਥਾਵਾਂ 'ਤੇ ਜਦੋਂ ਈਵਨ ਕੋਈ ਅਟੈਕ ਹੁੰਦੇ ਨੇ ਤੇ ਉਹਨਾਂ ਨੂੰ ਐਜ਼ ਏ ਸ਼ੀਲਡ ਇਸਤੇਮਾਲ ਕੀਤਾ ਜਾਂਦਾ ਹੈ, ਔਰ ਬਿਲਕੁਲ ਉਹਨਾਂ ਦੀ ਜਿਹੜੀ ਹੈ ਬੜੀ ਮਾੜੀ ਸਥਿਤੀ ਹੈ। ਇਸ ਦੇ ਜਵਾਬ 'ਚ ਇਜ਼ਰਾਈਲ ਨੇ ਕਿਹਾ ਹੈ ਕਿ ਜੀ ਇਹ ਜਿਹੜੀ ਰਿਪੋਰਟ ਹੈ ਇਹ ਪੁਰਾਣੀ 40 ਸਾਲ ਪਹਿਲਾਂ ਜੋ ਹੋਇਆ ਉਹਦੇ ਤੇ ਬੇਸਡ ਹੈ, ਇਹ ਸਾਨੂੰ ਸਿਰਫ ਬਦਨਾਮ ਕਰਨ ਲਈ ਹੈ ਔਰ ਤਾਜ਼ਾ ਕੁਝ ਐਸਾ ਨਹੀਂ ਹੈ। ਪਰ ਅਸੀਂ ਸਮਝਦੇ ਹਾਂ ਵੀ ਯੂਨਾਈਟਿਡ ਨੇਸ਼ਨਸ ਜਾਂ ਉਹਨਾਂ ਰਿਪੋਰਟਾਂ ਦੇ ਵਿੱਚ ਕੋਈ ਅਰਬ ਤਾਂ ਨਹੀਂ ਬੈਠੇ ਹੋਏ ਜਿਹੜੇ ਰਿਪੋਰਟ ਦਿੰਦੇ ਨੇ, ਜਾਂ ਫਲਸਤੀਨੀ ਤਾਂ ਨਹੀਂ ਦਿੰਦੇ ਜੀ, ਉਹ ਵੀ ਯੂਰਪੀਅਨ ਵੈਸਟਰਨ ਲੋਕ ਨੇ ਜਾਂ ਅਮਰੀਕਨ ਨੇ। ਸੋ ਮੈਂ ਸਮਝਦਾ ਵੀ ਉਹਨਾਂ ਨੇ ਰਿਪੋਰਟ ਦੇਣਾ ਵੀ ਜ਼ਰੂਰੀ ਸਮਝਿਆ, ਇਹ ਵੀ ਆਪਣੇ ਆਪ 'ਚ ਇੱਕ ਪ੍ਰਾਪਤੀ ਹੈ ਵੀ ਘੱਟੋ ਘੱਟ ਉਹ ਇਜ਼ਰਾਈਲ, ਔਰ ਮੈਨੂੰ ਇਹ ਕਈ ਵਾਰੀ ਦੁੱਖ ਵੀ ਹੁੰਦਾ ਹੈ, ਕਹਿੰਦੇ ਆ ਕਿ ਮੈਂ ਹਮੇਸ਼ਾ ਇਜ਼ਰਾਈਲ ਨੂੰ ਕੋਟ ਕਰਦਾ ਜਦੋਂ ਅਸੀਂ ਖਾਲਿਸਤਾਨ ਦੇ ਇੱਕ ਰੋਲ ਮਾਡਲ ਦੀ ਗੱਲ ਕਰਦੇ ਹਾਂ। ਭਾਈ ਉਹਨਾਂ ਨਾਲ 2000 ਸਾਲ ਪਰਸੀਕਿਊਸ਼ਨ ਹੋਈ ਔਰ ਇਵੈਂਚੁਅਲੀ ਉਹਨਾਂ ਨੂੰ ਆਪਣਾ ਦੇਸ਼ ਮਿਲਿਆ, ਔਰ ਅਸੀਂ ਵੀ ਦੇਸ਼ ਦੇ ਹੱਕਦਾਰ ਹਾਂ ਜੀ। ਪਰ ਜੋ ਕੁਝ ਹੁਣ ਇਹ ਫਲਸਤੀਨੀਆਂ ਨਾਲ ਕਰਦੇ ਨੇ, ਇਹ ਉਹੀ ਕੁਝ ਨਾਜ਼ੀ ਇਹਨਾਂ ਨਾਲ ਕਰਦੇ ਸੀ, ਫਿਰ ਕਿਹੜਾ ਸਬਕ ਸਿੱਖਿਆ? ਸੋ ਮੈਂ ਸਮਝਦਾ ਵੀ ਇਹ ਠੀਕ ਨਹੀਂ ਹੈ, ਇਹਦੇ ਨਾਲ ਨਾ ਕੋਈ ਰੱਬ ਖੁਸ਼ ਹੁੰਦਾ ਤੇ ਇਹ ਵੀ ਫਿਰ ਇਤਿਹਾਸ ਦੇ ਵਿੱਚ ਬਰਾਬਰ ਦੇ ਗੁਨਾਹਗਾਰ ਨੇ, ਜਿਸ ਕਿਸਮ ਦੇ ਗੁਨਾਹਗਾਰ ਨਾਜ਼ੀ ਨੇ ਜਾਂ ਜਿਹੜੇ 2000 ਸਾਲ ਇਹਨਾਂ ਤੇ ਜ਼ੁਲਮ ਕਰਦੇ ਰਹੇ, ਜਿਸ ਕਿਸਮ ਦੇ ਗੁਨਾਹਗਾਰ ਉਹ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦੇ 2 ਸ਼ਲੋਕ, ਕਿਉਂਕਿ ਦੋਨਾਂ ਦਾ ਥੀਮ ਇੱਕ ਦੂਜੇ ਦੇ ਨਾਲ ਰਲਦਾ ਸੀ, ਉਹਨਾਂ ਨੂੰ ਚੁਣਿਆ ਵਾਰਾਂ ਤੋਂ ਵਧੇਕ ਚੋਂ ਜੀ। ਸੋ ਉਹ ਸ਼ਲੋਕ ਨੇ, ਰੇ ਮਨ ਡੀਗ ਨ ਡੋਲੀਐ, ਸੀਧੈ ਮਾਰਗ ਪਾਓ, ਪਾਛੈ ਬਾਗ ਡਰਾਵਣੋ, ਆਗੈ ਅਗਨ ਤਲਾਓ,
सहसै जियरा पर रहो, माँ को अवर न टंग, नानक गुरमुख छुट्टी है, हर प्रीतम स्यों संग। ये पहला श्लोक है जी और इसका मतलब है कि हे मेरे मन, रे मन डीग ना डोलीए, ना तो टेढ़ा चल ना तो डिंगा चल जी ते ना ही डोल, रे मन डीग ना डोलीए, सीधे मार्ग पाओ, सीधे रस्ते चल, जी क्योंकि पाछे बाघ डरावनो, तेरे पिछे जिहड़ा है वो शेर खड़ा है, डरावना शेर खड़ा है, आगे अगन तलाओ, सामने जिहड़ा है अग दा भरिया होया तलाअ है। जी हुण ये बड़ी कीमती गल है। मैं कल ही पढ़ रहा सी लुकमान, जिहड़ा कि जिन्होंने बड़ा वड्डा हकीम भी मन्निया जाता है, सियाणा बंदा भी मन्निया जाता है, फिलोसफर भी। जी जी ਉਹਨੂੰ ਕਿਸੇ ਨੇ ਪੁੱਛਿਆ ਵੀ ਤੂੰ ਇਹ ਸਿਆਣਪ ਕਿੱਥੋਂ ਲਈ ਸੀ? ਉਹਨੇ ਕਿਹਾ ਜੀ ਅੰਨੇ ਤੋਂ। ਜੀ ਉਹਨੂੰ ਪੁੱਛਿਆ ਜੀ ਅੰਨੇ ਤੋਂ, ਅੰਨੇ ਨੇ ਤੁਹਾਨੂੰ? ਉਹ ਕਹਿੰਦਾ ਕਿਉਂਕਿ ਜਿਹੜਾ ਅੰਨਾ ਹੈ ਉਹ ਹਰ ਕਦਮ ਰੱਖਣ ਤੋਂ ਪਹਿਲਾਂ ਟੋਂਦਾ ਹੈ, ਟੋਹ ਕੇ ਕਦਮ ਰੱਖਦਾ ਹੈ। ਜੀ ਜੀ ਤੇ ਮੈਂ ਇਹ ਗੱਲ ਉਹਦੇ ਤੋਂ ਹੀ ਸਿੱਖੀ ਕਿ ਜਿਹੜਾ ਕਦਮ ਚੁੱਕਣਾ ਹੈ ਉਹ ਪੂਰਾ ਵਿਚਾਰ ਕੇ ਚੁੱਕਣਾ ਹੈ। ਇਸ ਲਈ ਜਿਹੜੀ ਮੇਰੀ ਸਿਆਣਪ ਹੈ ਉਹ ਅੰਨੇ ਬੰਦੇ ਤੋਂ ਆਈ ਹੈ। ਜੀ ਹੁਣ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਵੀ ਇਹ ਮਨੁੱਖ ਤੇਰੇ ਪਿੱਛੇ ਬਘਿਆੜ ਹੈ, ਜੀ ਸਾਹਮਣੇ ਅੱਗ ਦਾ ਤਲਾਅ ਹੈ, ਤੇ ਹੁਣ ਡਿੱਗੋ ਡੋਲੇ ਨਾ ਖਾ, ਸਿੱਧੇ ਰਸਤੇ ਚੱਲ। ਜੀ ਹੁਣ ਉਹ ਤਲਾਅ ਕੀ ਹੈ ਅੱਗ ਦਾ, ਤੇ ਬਘਿਆੜ ਕੀ ਹੈ? ਸਾਡੀ ਹਉਮੈ ਹੈ, ਉਹੀ ਸੰਸਾਰ ਦੀ ਮਾਇਆ ਹੈ, ਉਹੀ ਟੈਂਪਟੇਸ਼ਨਸ। ਔਰ ਉਹਨੂੰ ਜਿਹੜਾ ਦੂਸਰੀ ਲਾਈਨ 'ਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ, ਤੀਸਰੀ ਲਾਈਨ 'ਚ, ਨਾਨਕ ਗੁਰਮੁਖ ਛੁੱਟੀ ਹੈ, ਹਰ ਪ੍ਰੀਤਮ ਸਿਉ ਸੰਗ। ਕਿ ਵੀ ਗੁਰਮੁਖ ਜਿਹੜਾ ਗੁਰੂ ਵੱਲ ਮੂੰਹ ਕਰਦਾ ਹੈ ਉਹ ਇਸ ਬਾਗ ਤੋਂ, ਸ਼ੇਰ ਤੋਂ ਔਰ ਅੱਗ ਦੇ ਤਲਾਅ ਤੋਂ ਬਚ ਸਕਦਾ ਹੈ ਜੇ ਉਹ ਹਰ ਪ੍ਰੀਤਮ ਸਿਉ ਸੰਗ, ਆਪਣੇ ਪਿਆਰੇ ਦਾ, ਆਪਣੇ ਵਾਹਿਗੁਰੂ ਦਾ ਸੰਗ ਕਰੇ, ਉਸ ਦੀ ਸ਼ਰਨ ਚ ਆਏ। ਜੀ ਔਰ ਅਗਲੇ ਸ਼ਲੋਕ 'ਚ ਉਹਨੂੰ ਬਿਲਕੁਲ ਸਪਸ਼ਟ ਕੀਤਾ ਹੈ, ਬਾਗ ਮਰੈ ਮਨ ਮਾਰੀਐ, ਜਿਸ ਸਤਿਗੁਰ ਦੀਖਿਆ ਹੋਏ, ਆਪ ਪਛਾਣੈ ਹਰ ਮਿਲੈ, ਬਹੁੜ ਨ ਮਰਨਾ ਹੋਏ, ਕੀਚੜ ਹਾਥ ਨ ਬੂਢਈ, ਏਕਾ ਨਦਰ ਨਿਹਾਲ, ਨਾਨਕ ਗੁਰਮੁਖ ਉਭਰੇ, ਗੁਰ ਸਰਵਰ ਸੱਚੀ ਪਾਲ। ਹੁਣ ਗੁਰੂ ਸਾਹਿਬ ਕਹਿੰਦੇ ਜਿਹੜਾ ਪਿੱਛੇ ਬਾਗ ਹੈ ਉਹ ਕਿਵੇਂ ਮਰੇਗਾ? ਬਾਗ ਮਰੈ ਮਨ ਮਾਰੀਏ। ਜੇ ਤੁਸੀਂ ਮਨ ਨੂੰ ਮਾਰ ਲੈਂਦੇ ਹੋ ਜੀ ਤੇ ਜਿਹੜਾ ਪਿੱਛੇ ਤੁਹਾਨੂੰ ਚੰਬੜਿਆ ਹੋਇਆ ਹੈ ਉਹ ਤੁਹਾਡਾ ਖਹਿੜਾ ਛੱਡ ਜਾਏਗਾ। ਤੇ ਇਹ ਮਾਰ ਉਹਨੂੰ ਹੀ ਉਹੀ ਸਕਦਾ ਹੈ ਮਨ ਨੂੰ ਜਿਸ ਸਤਿਗੁਰ ਦੀਖਿਆ ਹੋਏ, ਜਿਹੜਾ ਗੁਰੂ ਤੋਂ ਦੀਖਿਆ ਲੈਂਦਾ ਹੈ, ਗੁਰੂ ਤੋਂ ਸਿੱਖਿਆ ਲੈਂਦਾ ਹੈ, ਗੁਰੂ ਤੋਂ ਸਬਕ ਲੈਂਦਾ ਹੈ ਔਰ ਫਿਰ ਉਸ ਦੇ ਉੱਤੇ ਖਲੋਂਦਾ ਹੈ। ਆਪ ਪਛਾਣੈ ਹਰ ਮਿਲੈ, ਜਦੋਂ ਉਹ ਗੁਰੂ ਦੀ ਸਿੱਖਿਆ ਦੀ ਰੋਸ਼ਨੀ ਵਿੱਚ ਆਪਣੇ ਆਪ ਨੂੰ ਪਛਾਣ ਲੈਂਦਾ ਤੇ ਉਸ ਨੂੰ ਰੱਬ ਮਿਲ ਜਾਂਦਾ। ਬਹੁਤ ਨਾ ਮਰਨਾ ਹੋਏ, ਉਹਨੂੰ ਫਿਰ ਬਾਰ-ਬਾਰ ਨਹੀਂ ਮਰਨਾ ਪੈਂਦਾ। ਅਸੀਂ ਰੋਜ਼ਾਨਾ ਮਰਦੇ ਹਾਂ, ਕਿੰਨੀ ਵਾਰ ਮਰਦੇ ਹਾਂ ਜੀ। ਤੇ ਇਹ ਜਿਹੜਾ ਇਸ ਕਿਸਮ ਦਾ ਗੁਰੂ ਦੀ ਸਿੱਖਿਆ ਤੇ ਅਮਲ ਕਰਨ ਵਾਲਾ ਹੈ ਉਹ ਫਿਰ ਨਿਡਰ ਹੋ ਕੇ ਅਮਰ ਹੁੰਦਾ। ਤੇ ਫਾਈਨਲੀ ਗੁਰੂ ਸਾਹਿਬ ਨੇ ਕਿਹਾ ਕੀਚੜ ਹਾਥ ਨਾ ਬੂਢਈ, ਉਹਦੇ ਫਿਰ ਹੱਥ ਚਿੱਕੜ ਦੇ ਨਾਲ ਗੰਦੇ ਨਹੀਂ ਹੁੰਦੇ, ਮਾਇਆ ਦੇ ਚਿੱਕੜ 'ਚੋਂ ਫਸਦਾ ਨਹੀਂ। ਜੀ ਏਕਾ ਨਦਰ ਨਿਹਾਲ, ਉਹ ਇੱਕ ਦੇ ਉੱਤੇ ਆਪਣੀ ਟੇਕ ਰੱਖਦਾ ਤੇ ਉਸ ਗੁਰੂ ਦੀ ਨਦਰ ਦੇ ਨਾਲ ਹੀ ਉਹ ਨਿਹਾਲ ਹੋ ਜਾਂਦਾ। ਨਾਨਕ ਗੁਰਮੁਖ ਉਭਰੇ, ਗੁਰ ਸਰਵਰ ਸੱਚੀ ਪਾਲ, ਕਿ ਉਹ ਗੁਰਮੁਖ ਸਤਿਗੁਰੂ ਨੂੰ ਉਭਾਰ ਲੈਂਦੇ ਨੇ ਤੇ ਉਸ ਅੱਗ ਦੇ ਸਰੋਵਰ ਦੇ ਦੁਆਲੇ ਗੁਰੂ ਜਿਹੜਾ ਸੱਚ ਦੀ ਕੰਧ ਖੜੀ ਕਰ ਦਿੰਦਾ। ਜੀ ਸੱਚੀ ਪਾਲ, ਪਾਲ ਕੰਧ ਨੂੰ ਕਹਿੰਦੇ ਨੇ, ਸਰਵਰ ਤਲਾਅ ਨੂੰ ਕਹਿੰਦੇ ਨੇ। ਤੇ ਜੇ ਗੁਰੂ ਦੀ ਪਿਆਰ ਦੀ, ਸੱਚ ਦੀ ਕੰਧ ਖੜੀ ਹੈ ਤੇ ਪਿੱਛੇ ਮਨ ਨੂੰ ਮਾਰ ਕੇ ਬਘਿਆੜ ਨੂੰ ਮਾਰ ਲਿਆ, ਸੋ ਬਘਿਆੜ ਤੋਂ ਵੀ ਖਹਿੜਾ ਛੁੱਟ ਗਿਆ ਔਰ ਅੱਗ ਦੇ ਸਰੋਵਰ ਤੋਂ ਵੀ ਛੁੱਟ ਗਿਆ। ਔਰ ਇਹ ਉਹ ਮਨੁੱਖ ਨੇ ਜਿਨ੍ਹਾਂ ਪ੍ਰਥਾਇਆ ਫਿਰ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਨੂੰ ਪ੍ਰਾਪਤ ਹੁੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦੇ ਵਿਚਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਲੋਕ ਨੂੰ ਸ਼ਾਮਲ ਕੀਤਾ, ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਕੋਲ ਲੈਂਦੇ ਹਾਂ ਇਜਾਜ਼ਤ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।